ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ YouTube ਕਮੈਂਟ ਆਇਆ ਹੈ ਕੋਟਨੀ ਰਬਿਨਸਨ ਦੀ ਆਈਡੀ ਤੋਂ ਸਾਡੀ ਹਿੰਦੂਤਵਾ ਨਾਲ ਸੰਬੰਧਿਤ ਵੀਡੀਓ ਤੇ। ਇਹ ਲਿਖਦੇ ਹਨ, ਸਾਰੇ ਸਿੱਖ ਹਿੰਦੂ ਹੀ ਹਨ, ਫਰਕ ਕੀ ਹੈ? ਸਿੱਖ ਕੋਈ ਵੱਖਰੀ ਨਸਲ ਨਹੀਂ ਹਨ, ਫਿਰ ਕਿਉਂ ਸਿੱਖ ਵੱਖਰਾ ਅਖਵਾਉਣਾ ਚਾਹੁੰਦੇ ਹਨ? ਮੈਂ ਕੁਝ ਰਿਸਰਚ ਕੀਤੀ ਹੈ, ਸਿੱਖਾਂ ਦੇ ਨਾਮ ਹਿੰਦੂਆਂ ਵਾਲੇ ਹਨ, ਸਿੱਖ ਦੀਵਾਲੀ ਮਨਾਉਂਦੇ ਹਨ, ਫਿਰ ਇਹ ਨਫ਼ਰਤ ਕਿਉਂ? ਜੀ ਡਾਕਟਰ ਸਾਹਿਬ, ਇਹ ਫੇਕ ਆਈਡੀ ਹੋਏਗੀ, ਕਿਉਂਕਿ ਜਦੋਂ ਰੋਬਿਨਸਨ ਜਾਂ ਇਸ ਕਿਸਮ ਦਾ ਨਾਂ ਕੋਈ ਲਿਖਦਾ ਹੈ ਤਾਂ ਉਹਦਾ ਮਤਲਬ ਹੁੰਦਾ ਹੈ ਵੀ ਉਹਨਾਂ ਨੂੰ ਆਪਣੇ ਹਿੰਦੂ ਨਾਂ ਥੱਲੇ ਦੇਣ ਨਾਲੋਂ ਉਹ ਦੂਸਰੇ ਨਾਂ ਰਾਹੀਂ ਅਟੈਕ ਕਰਦੇ ਨੇ। ਇਹਨਾਂ ਦਾ ਇਹ ਕਹਿਣਾ ਜੋ ਵੀ ਇਹ ਨੇ ਸੱਜਣ ਮੁਰਾਰੀ ਲਾਲ ਨੇ ਕਿ ਸ਼ਿਆਮਾ ਪ੍ਰਸਾਦ ਨੇ ਜੀ ਕਿ ਸਿੱਖ ਹਿੰਦੂ ਨੇ, ਇਹ ਵੱਖਰੀ ਨਸਲ ਨਹੀਂ ਨੇ। ਔਰ ਮੈਂ ਕਹਿੰਦੇ ਨੇ ਰਿਸਰਚ ਕੀਤੀ ਹੈ, ਆਪਣੀ ਰਿਸਰਚ ਤਾਂ ਦੱਸੋ ਵੀ ਕਿਹੜੇ ਤੁਸੀਂ ਜੈਨੇਟਿਕਸ ਦੀ ਰਿਸਰਚ ਕੀਤੀ ਹੈ, ਰਿਲੀਜਨ ਦੀ ਦੁਨੀਆ ਦੀ ਕੀਤੀ ਹੈ, ਫਿਲਾਸਫੀ ਦੀ ਦੁਨੀਆ ਦੀ ਕੀਤੀ ਹੈ ਵੀ ਹਿੰਦੂ ਜਿਹੜੇ ਦੀਵਾਲੀ ਮਨਾਉਂਦੇ ਨੇ ਇਸ ਲਈ। ਪਹਿਲੀ ਗੱਲ, ਜਿਵੇਂ ਅਸੀਂ ਅਕਸਰ ਜਦੋਂ ਸੈਮੈਟਿਕ ਧਰਮਾਂ ਦੀ ਗੱਲ ਕਰਦੇ ਹਾਂ ਔਰ ਕੱਲ੍ਹ ਅਸੀਂ ਕ੍ਰਿਸਮਸ ਨਾਲ ਰਿਲੇਟਡ ਜਦੋਂ ਵਿਚਾਰ ਕਰਾਂਗੇ ਇਸ 'ਤੇ ਹੋਰ ਵੀ ਡੀਟੇਲ ਗੱਲ ਕਰਾਂਗੇ ਜੀ। ਅਸੀਂ ਅਕਸਰ ਇਹ ਦੇਖਦੇ ਹਾਂ ਕਿ ਜਿਹੜੇ ਮਿਡਲ ਈਸਟ ਦੇ 3-4 ਵੱਡੇ ਧਰਮ ਨੇ ਜਿਨ੍ਹਾਂ ਦੀਆਂ ਧਰਮ ਪੁਸਤਕਾਂ ਜ਼ਾਰੇਬ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਬਾਈਬਲ ਔਰ ਕੁਰਾਨ ਮਜੀਦ ਹੈ ਜੀ, ਇਹਨਾਂ ਦੇ ਤਾਂ ਸਾਰਿਆਂ ਦੇ ਪ੍ਰੋਫਿਟ ਵੀ ਇੱਕੋ ਹੀ ਨੇ, ਸਿਰਫ ਥੋੜ੍ਹਾ ਬਹੁਤ ਉਹ ਸਪੈਲਿੰਗ ਦਾ ਹੁੰਦਾ ਹੈ। ਜੇ ਅਬਰਾਹਮ ਜਿਹੜੇ ਨੇ ਯਹੂਦੀਆਂ ਦੇ ਔਰ ਕ੍ਰਿਸਚਨਸ ਦੇ ਵੀ ਪ੍ਰੋਫਿਟ ਨੇ, ਤੇ ਇਸਲਾਮ ਦੇ ਵਿੱਚੋਂ ਹਜ਼ਰਤ ਇਬਰਾਹੀਮ ਨੇ। ਡੇਵਿਡ ਉਹਨਾਂ ਦੇ ਪ੍ਰੋਫਿਟ ਨੇ, ਇੱਧਰ ਕ੍ਰਿਸਚੈਨਿਟੀ ਦੇ ਵੀ ਨੇ, ਇਸਲਾਮ ਦੇ ਵਿੱਚ ਹਜ਼ਰਤ ਦਾਊਦ ਨੇ। ਇਸੇ ਤਰ੍ਹਾਂ ਮੋਜ਼ਿਸ ਯਹੂਦੀਆਂ ਦੇ ਨੇ, ਉਹਨਾਂ ਦੀਆਂ 10 ਕਮਾਂਡਮੈਂਟਸ ਦੀ ਗੱਲ ਜਿਹੜੀ ਹੈ ਉਹ ਕ੍ਰਿਸਚਨ ਵੀ ਕਰਦੇ ਨੇ, ਤੇ ਇੱਧਰ ਮੋਜ਼ਿਸ ਨੂੰ ਹਜ਼ਰਤ ਮੂਸਾ ਕਿਹਾ ਜਾਂਦਾ ਹੈ। ਔਰ ਜੀਸਸ ਕ੍ਰਾਈਸਟ ਜਿਹੜੇ ਕਿ ਸਨ ਆਫ ਗੋਡ ਨੇ ਕ੍ਰਿਸਚੈਨਿਟੀ ਦੇ, ਉਹ ਇੱਥੇ ਉਹਨਾਂ ਨੂੰ ਹਜ਼ਰਤ ਈਸਾ ਕਿਹਾ ਜਾਂਦਾ ਹੈ। ਉਹਨਾਂ ਦੀ ਮਦਰ ਮੈਰੀ ਨੂੰ ਜਿਹੜੀ ਹੈ ਉਹ ਬੀਬੀ ਮਰੀਅਮ ਜੀ। ਸੋ ਜੇ ਇਹਨਾਂ 3-4 ਮਜ਼ਹਬਾਂ ਦੇ ਸਾਂਝੇ ਪ੍ਰੋਫਿਟ ਹੋਣ ਦੇ ਬਾਵਜੂਦ ਕੋਈ ਯਹੂਦੀ ਨੂੰ ਇਹ ਤਾਂ ਨਹੀਂ ਕਹਿੰਦਾ ਕਿ ਵੀ ਤੂੰ ਈਸਾਈ ਹੈ ਜਾਂ ਤੁਸੀਂ ਜਿਹੜਾ ਇੱਕੋ ਹੀ ਉਹਦਾ ਇਸ ਹਿੱਸਾ ਹੋ ਤੁਸੀਂ, ਜਾਂ ਕੋਈ ਮੁਸਲਮਾਨ ਨੂੰ ਕਹਿ ਕੇ ਦੇਖੋ ਕਿ ਤੂੰ ਯਹੂਦੀ ਹੈ ਜਾਂ ਤੂੰ ਈਸਾਈ ਹੈ, ਫਿਰ ਤੁਹਾਨੂੰ ਲੱਗ ਜਾਏਗੀ ਸਮਝ ਕੀ ਹੈ। ਇਸ ਦੇ ਉਲਟ ਸਿੱਖ ਧਰਮ ਜਿਹੜਾ ਇੰਡੀਪੈਂਡੈਂਟਲੀ 10 ਗੁਰੂ ਸਾਹਿਬਾਨ ਨੂੰ ਹੀ ਆਪਣੇ ਰਾਹ ਦਸੇਰੇ ਮੰਨਦਾ। ਅਸੀਂ ਕੋਈ ਹਿੰਦੂਆਂ ਦੀ ਜਨਮ ਅਸ਼ਟਮੀ, ਰਾਮਨੌਮੀ, ਉਹਨਾਂ ਦੇ ਵਰਤ, ਉਹਨਾਂ 'ਚ ਅਸੀਂ ਯਕੀਨ ਨਹੀਂ ਰੱਖਦੇ। ਅਸੀਂ ਕੋਈ ਰਾਮਨੌਮੀ, ਅਸੀਂ ਕੋਈ ਰਾਮ ਜਾਂ ਕ੍ਰਿਸ਼ਨ ਨੂੰ ਜਿਹੜਾ ਹੈ ਉਹ ਸੈਲੀਬ੍ਰੇਟ ਨਹੀਂ ਕਰਦੇ ਇਹਨਾਂ ਦਿਨਾਂ ਨੂੰ। ਔਰ ਸਾਡੇ ਲਈ ਆਪਣੇ 10 ਗੁਰੂ ਸਾਹਿਬਾਨ ਔਰ ਰੱਬ ਦਾ ਜਿਹੜਾ ਕਾਨਸੈਪਟ ਹੈ ਉਹੀ ਸਾਡਾ ਨੋਮਨਕਲੇਚਰ। ਨਾ ਕਿਵੇਂ ਹਿੰਦੂਆਂ ਵਰਗੇ ਵਰਡ ਤਾਂ ਅੰਗਰੇਜ਼ੀ ਦੇ ਉਹੀ ਤੁਹਾਡੇ ਨੇ, ਜੇ ਤੂੰ ਰੋਬਿਨਸਨ ਹੈ ਵਾਕਿਆ ਹੀ, ਪਰ ਤੂੰ ਹੈ ਨਹੀਂ। ਲੇਕਿਨ ਸਾਡੇ ਤਾਂ ਕਲੀਅਰ ਡਿਸਟਿੰਕਟ ਕਰਕੇ ਸਾਰਿਆਂ ਨਾਲੋਂ ਨਾਂ ਅੱਡ ਕਰ ਦਿੱਤੇ ਸਿੰਘ ਔਰ ਕੌਰ ਦੇ ਨਾਲ। ਫਿਰ ਸਾਡੇ ਨਾਂ ਰੱਖਣ ਦੀ ਪ੍ਰੋਸੈਸ ਕੋਈ ਬ੍ਰਾਹਮਣ ਆ ਕੇ ਕੁੰਡਲੀ ਬਣਾ ਕੇ ਕੋਈ ਨਾਂ ਨਹੀਂ ਰੱਖਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਤੋਂ ਜਦੋਂ ਕਿ ਬੱਚਾ ਜਾਂ ਬੱਚੀ ਆਪਣੇ ਮਾਪਿਓ ਨਾਲ ਗੁਰਦੁਆਰਾ ਸਾਹਿਬ ਆਉਂਦਾ ਤੇ ਜਿਹੜਾ ਉਸ ਦਿਨ ਹੁਕਮਨਾਮਾ ਲਿਆ ਜਾਂਦਾ ਉਸ ਦਾ ਪਹਿਲਾ ਸ਼ਬਦ ਸੰਗਤ ਡਿਸਾਈਡ ਕਰਕੇ, ਔਰ ਸਿੰਘ ਔਰ ਕੌਰ ਹੁੰਦੇ ਨੇ, ਨੋਮਨਕਲੇਚਰ ਵੀ ਵੱਖਰਾ। ਬਾਕੀ ਨਸਲ ਦੀ ਗੱਲ ਰਹੀ, ਰੇਸ ਦੀ, ਰੇਸ ਵਾਈਜ਼ ਤਾਂ ਕੌਣ ਉੱਥੋਂ ਦੀ ਧਰਤੀ ਤੇ ਜਿੱਥੇ 1000 ਸਾਲ ਦੀ ਗੁਲਾਮੀ ਰਹੀ ਹੈ, ਕਿੰਨੇ ਹਮਲਾਵਰ ਆਏ। ਜਿਹੜੇ ਹਮਲਾਵਰ ਆਉਂਦੇ ਸੀ ਉਹ ਆਪਣੀਆਂ ਘਰ ਵਾਲੀਆਂ ਤਾਂ ਨਹੀਂ ਸੀ ਨਾਲ ਲੈ ਕੇ ਆਉਂਦੇ ਜੀ, ਉਹ ਲੋਕਲ ਦੇ ਵਿੱਚ ਹੀ ਜਿਹੜਾ ਉਹਨਾਂ ਦੇ ਵਿਆਹ ਵੀ ਕਰਦੇ ਸੀ ਜਾਂ ਚੁੱਕ ਕੇ ਲੈ ਜਾਂਦੇ ਸੀ ਜਾਂ ਜੋ ਵੀ ਉਹਨਾਂ ਦਾ ਪ੍ਰੋਸੈਸ ਸੀ। ਸੋ ਕਿਤੇ ਵੀ, ਔਰ ਯੂਰਪ ਦੇ ਵਿੱਚ ਵੀ ਹੁਣ ਜਿਸ ਕਿਸਮ ਦੇ ਇੰਟਰਮਿੰਗਲਿੰਗ ਹੈ, ਭਾਵੇਂ ਫਾਰਮਾਂ 'ਚ ਭਰਨ ਲਈ ਜ਼ਰੂਰ ਹੈ, ਹੁਣ ਤੁਸੀਂ ਦੇਖੋਗੇ ਵੀ ਕਿਸ ਕਿਸਮ ਦੀਆਂ ਸਾਰਾ ਹੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਅਸੀਂ ਨਾਰਥ ਇੰਡੀਆ ਔਰ ਸਾਊਥ ਇੰਡੀਆ ਦੇਖਦੇ ਹਾਂ, ਹਿੰਦੂਆਂ ਤੁਹਾਡਿਆਂ ਦੀ ਕਿਹੜੀ ਇੱਕ ਰੇਸ ਹੈ। ਤੁਸੀਂ ਸਾਊਥ ਦੀਆਂ ਕਰਨਾਟਕਾ, ਤਾਮਿਲਨਾਡੂ, ਆਂਧਰਾ, ਕੇਰਲਾ ਵਾਲਿਆਂ ਦੀਆਂ ਸ਼ਕਲਾਂ ਦੇਖ ਲਓ, ਉਹਨਾਂ ਦੇ ਨੱਕ ਦੇਖ ਲਓ, ਉਹਨਾਂ ਦੇ ਰੰਗ ਮੱਥੇ ਦੇਖ ਲਓ। ਕਸ਼ਮੀਰੀ ਬ੍ਰਾਹਮਣ ਦੇਖ ਲਓ, ਉਹ ਤੁਹਾਨੂੰ ਜਿਹੜੇ ਕਸ਼ਮੀਰੀ ਬ੍ਰਾਹਮਣ ਤੇ ਕਸ਼ਮੀਰੀ ਹਾਤੋ ਜਿਹੜੇ ਮੁਸਲਮਾਨ ਨੇ ਜਾਂ ਅਫਗਾਨ ਨੇ, ਉਹਨਾਂ ਦੇ ਨਾਲ ਤੁਹਾਨੂੰ ਉਹਨਾਂ ਦੇ ਫੀਚਰ ਮਿਲਦੇ ਨਜ਼ਰ ਆਉਂਦੇ ਨੇ। ਪੰਜਾਬ ਦੇ ਵਿੱਚ ਜਿਹੜਾ ਸਿੱਖ ਕਦੇ ਵੀ, ਕਿਉਂਕਿ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਲੇਕਿਨ ਧਰਮ ਦੇ ਨਾਤੇ, ਸਾਡੇ ਸੱਭਿਆਚਾਰ ਦੇ ਨਾਤੇ, ਸਾਡੇ ਸਾਰੇ ਹੀ ਜਿਹੜੇ ਸੰਸਕਾਰ ਨੇ, ਬਾਕੀ ਦੀਵਾਲੀ ਇਹ ਠੀਕ ਹੈ ਕਿ ਕਲਚਰਲ ਇੰਪੈਕਟ ਹਿੰਦੂਆਂ ਦਾ ਹੈ, ਜਿਹੜਾ ਪ੍ਰਭਾਵ ਸਾਰੇ
ਕਬੂਲਦੇ ਨੇ। ਪਰ ਇਹਦੇ ਨਾਲ ਜੁੜੀ ਹੋਈ ਸਾਡੀ ਆਪਣੀ ਟ੍ਰੈਡੀਸ਼ਨ ਹੈ, ਆਪਣੀ ਪਰੰਪਰਾ ਹੈ। 6ਵੇਂ ਪਾਤਸ਼ਾਹ ਦਾ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਛੁਡਾਉਣਾ, ਔਰ ਉਸ ਤੋਂ ਬਾਅਦ ਸਾਡਾ ਆਪਣਾ ਇਤਿਹਾਸ ਹੈ ਦੀਵਾਲੀ ਨਾਲ। ਭਾਈ ਮਨੀ ਸਰਬੱਤ ਖਾਲਸਾ ਹੋਣਾ ਦਿਵਾਲੀ, ਵਿਸਾਖੀ ਤੇ ਭਾਈ ਮਨੀ ਸਿੰਘ ਹੋਰਾਂ ਦੀ ਸ਼ਹੀਦੀ ਦੀਵਾਲੀ ਦੇ ਨਾਲ ਜੁੜੀ ਹੋਈ ਹੈ। ਸੋ ਸਾਡੇ ਲਈ ਦੀਵਾਲੀ ਕੋਈ ਰਾਮਚੰਦਰ ਜੀ ਦੇ ਅਯੁੱਧਿਆ ਆਉਣ ਦੇ ਉੱਤੇ ਦੀਵੇ ਬਾਲਣ ਨਾਲ ਸੰਬੰਧਿਤ ਨਹੀਂ ਹੈ। ਸੋ ਕਈ ਤਿਉਹਾਰ ਜਿਹੜੇ ਕਾਮਨਨੈਸ ਰੱਖਦੇ ਨੇ, ਜੇ ਕੁਰਬਾਨੀ ਦਾ ਕਨਸੈਪਟ ਹੈ ਤੇ ਉਹ ਬਕਰੀਦ ਬਣ ਜਾਂਦਾ ਹੈ, ਪਰ ਉਹੀ ਤਿਉਹਾਰ ਉਸ ਕਿਸਮ ਦੇ ਮਿਲਦੇ ਜੁਲਦੇ ਯਹੂਦੀਆਂ 'ਚ ਵੀ ਨੇ। ਬਾਕੀ ਇਸ ਬਣਾ ਦੇ ਉੱਤੇ ਕਹਿਣਾ ਜੀ ਸਿੱਖ ਹਿੰਦੂ ਨੇ, ਅਸੀਂ ਤਾਂ ਪਹਿਲਾਂ ਹੀ ਕਿਹਾ ਫਿਰ ਤਾਂ ਚਾਰੋਂ ਧਰਮ ਹੀ ਸੈਮੈਟਿਕ। ਸਾਡੇ ਤਾਂ ਅਵਤਾਰ ਵੀ ਨਹੀਂ ਹੈਗੇ ਜਿਨ੍ਹਾਂ ਨੂੰ ਇਹ ਦੂਸਰੇ ਹਿੰਦੂ ਜਿਹੜੇ ਨੇ ਉਹ ਆਪਣੇ ਪੂਜਨੀਕ ਕਹਿੰਦੇ ਨੇ, ਅਸੀਂ ਕੋਈ ਉਹਨਾਂ ਦੀ ਪੂਜਾ ਨਹੀਂ ਕਰਦੇ ਹਾਂ। ਹਾਂ, ਕਲਚਰਲ ਪ੍ਰੈਕਟਿਸਿਸ ਜ਼ਰੂਰ ਕੁਝ ਚੀਜ਼ਾਂ ਸੱਭਿਆਚਾਰਕ ਰਲ ਮਿਲ ਜਾਂਦੀਆਂ ਨੇ ਇੱਕ ਦੂਜੇ ਦੇ ਨਾਲ। ਜ਼ਬਾਨ ਹੈ, ਬੋਲੀ ਹੈ, ਪਰ ਜਿਨ੍ਹਾਂ ਦੀ ਬੋਲੀ ਸਾਡੇ ਨਾਲ ਰਲਦੀ ਸੀ ਉਹ ਤਾਂ ਪੰਜਾਬ ਦੇ ਵਿੱਚ ਮੁੱਕਰ ਗਏ ਕਿ ਸਾਡੀ ਬੋਲੀ ਪੰਜਾਬੀ ਨਹੀਂ ਹੈ। ਜੀ ਜੀ, ਸਾਂਝ ਤਾਂ ਜ਼ਬਾਨ ਦੀ ਜ਼ਰੂਰ ਸੀ, ਪਹਿਰਾਵੇ ਦੀ ਹੁੰਦੀ ਹੈ, ਜ਼ਬਾਨ ਦੀ ਹੁੰਦੀ ਹੈ। ਚਲੋ ਪਹਿਰਾਵਾ ਤਾਂ ਹੁਣ ਸਾਰੇ ਪਾਸੇ ਜਿਸ ਕਿਸਮ ਦਾ ਹੋ ਗਿਆ, ਪਰ ਕੋਈ ਸਾੜੀ ਔਰ ਦੂਜਾ ਕੋਈ ਸਾਡਾ ਪਹਿਰਾਵਾ ਨਹੀਂ ਹੈ। ਤੁਹਾਡੇ ਯੂਪੀ ਬਿਹਾਰ ਦਾ ਹੈ ਸਾਡਾ ਸੂਟ ਔਰ ਜਿਹੜਾ ਖਾਲਸਾਈ ਬਾਣਾ ਹੈ। ਔਰ ਜੇ ਅਸੀਂ ਕਾਰਾਂ 'ਚ ਦੇਖੀਏ ਤੁਹਾਡੀ ਧੋਤੀ ਹੈ, ਸਾਡਾ ਕਸ਼ਹਿਰਾ ਹੈ। ਅਜੇ ਤਾਂ ਉਹ ਬੇਸਿਕ ਤੋਂ ਹੀ ਨਹੀਂ ਰਲਣਾ ਸ਼ੁਰੂ ਹੁੰਦਾ। ਤੁਸੀਂ ਬੋਲੀ ਤੋਂ ਮੁਨਕਰ ਹੋਏ ਹੋ, ਇਸ ਲਈ ਤੁਸੀਂ ਸਿੱਖ ਤਾਂ ਕੀ ਆਪਣੇ ਆਪ ਨੂੰ ਸਾਡੇ ਨਾਲ ਕਹਿੰਦੇ, ਤੁਸੀਂ ਪੰਜਾਬੀ ਕਹਾਣ ਦੇ ਵੀ ਹੱਕਦਾਰ ਨਹੀਂ ਰਹੇ ਕਿਉਂਕਿ ਤੁਸੀਂ ਜ਼ਬਾਨ ਵੱਲ ਪਿੱਠ ਕੀਤੀ ਹੈ। ਤੇ ਇਹ ਜੋ ਵੀ ਨੇ ਮਿਸਟਰ ਮੁਰਾਰੀ ਲਾਲ ਔਰ ਸ਼ਾਮਾ ਪ੍ਰਸ਼ਾਦ ਔਰ ਗਿਰੀਧਰ ਔਰ ਹੁਣ ਮੈਂ ਉਹ ਨਹੀਂ ਕਹਿੰਦਾ ਸੰਤ ਪਿੰਡਰਾਣੇ, ਕਈ ਵਾਰੀ ਉਹਨਾਂ ਨੇ ਤੇ ਜਨਰਲ ਨਾਂ ਰੱਖੇ ਹੁੰਦੇ ਸੀ, ਗੁੱਲੀ ਰਾਮ, ਛੱਲੀ ਰਾਮ ਜੀ, ਜੋ ਵੀ ਨੇ ਉਹਨਾਂ ਦਾ ਸ਼ੁਕਰੀਆ ਜ਼ਰੂਰ ਕਿ ਵੀ ਘੱਟੋ ਘੱਟ ਉਹ ਮਿਸ ਇਨਫੋਰਮੇਸ਼ਨ ਹੀ ਫੈਲਾ ਰਹੇ ਨੇ, ਪਰ ਦੇਖਦੇ ਤਾਂ ਨੇ ਕੁਛ ਨਾ ਕੁਛ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਲੈਣਾ ਬ੍ਰੇਕ। ਵਿਊਅਰਸ